दर्शकों वेलकम बैक इन अवर प्रोग्राम जी। डॉक्टर साहब साडी पहली ईमेल आई है ਨੂਰਾ ਮਲੇਰਕੋਟਲੀਆ जी दी ਮਲੇਰਕੋਟਲੇ ਤੋਂ। ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਪੰਜਾਬੀ ਭਾਸ਼ਾ ਤੇ ਇੱਕ ਅਨੋਖੇ ਅਤੇ ਵੱਖਰੇ ਢੰਗ ਨਾਲ ਖਤਰਨਾਕ ਹਮਲਾ। ਇਹ ਲਿਖਦੇ ਹਨ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਕਰਕੇ ਅੱਜ ਮੈਂ ਕਾਫੀ ਸਮੇਂ ਬਾਅਦ ਤੁਹਾਨੂੰ ਇਹ ਮੇਲ ਲਿਖ ਰਿਹਾ ਹਾਂ। ਤੁਸੀਂ ਸਬਜੈਕਟ ਤੋਂ ਸਮਝ ਹੀ ਗਏ ਹੋਵੋਗੇ ਕਿ ਅੱਜ ਮੇਰਾ ਵਿਸ਼ਾ ਕੀ ਹੈ। ਵੈਸੇ ਤਾਂ ਇਹ ਵਿਸ਼ਾ ਬਹੁਤ ਪੁਰਾਣਾ ਹੈ ਅਤੇ ਪੰਜਾਬੀ ਭਾਸ਼ਾ ਦੇ ਅਸਲੀ ਰਖਵਾਲੇ ਇਸ ਤੋਂ ਜਾਣੂ ਵੀ ਹਨ ਅਤੇ ਇਸ ਹਮਲੇ ਤੋਂ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਯਤਨ ਵੀ ਕਰ ਰਹੇ ਹਨ। ਪਰ ਅੱਜ ਜੋ ਹਮਲੇ ਦੀ ਕਿਸਮ ਮੈਂ ਬਿਆਨ ਕਰਨ ਜਾ ਰਿਹਾ ਹਾਂ ਇਸ ਤੇ ਸਾਨੂੰ ਸਭ ਪੰਜਾਬੀਆਂ ਨੂੰ ਸੋਚਣਾ ਹੋਵੇਗਾ। ਪੰਜਾਬੀ ਵਰਨਮਾਲਾ ਕੱਕੇ ਤੋਂ ਲੈ ਕੇ ਮੰਮੇ ਦੀ ਹਰ ਲਾਈਨ ਦਾ ਚੌਥਾ ਅੱਖਰ ਭਾਵ ਘੱਗਾ, ਝਿੱਜਾ, ਢੱਡਾ, ਤੱਦਾ ਅਤੇ ਪੱਬਾ। ਹਿੰਦੀ ਵਰਨਮਾਲਾ ਦੇ ਕ ਤੋਂ ਲੈ ਕੇ ਮ ਦੀ ਹਰ ਲਾਈਨ ਦਾ ਚੌਥਾ ਅੱਖਰ ਭਾਵ ਘ, ਝ, ਢ, ਧ ਅਤੇ ਭ ਨਾਲੋਂ ਉਚਾਰਨ ਵਿੱਚ ਵੱਖਰਾ ਹੈ। ਹਿੰਦੀ ਭਾਸ਼ਾ ਦੇ ਉਪਰੋਕਤ ਹਰ ਸ਼ਬਦ ਨੂੰ ਬੋਲਣ ਲਈ ਗਲੇ ਤੇ ਥੋੜਾ ਜ਼ੋਰ ਦੇਣਾ ਪੈਂਦਾ ਹੈ ਅਤੇ ਪੰਜਾਬੀ ਭਾਸ਼ਾ ਦੇ ਉਪਰੋਕਤ ਹਰ ਸ਼ਬਦ ਨੂੰ ਬੋਲਣ ਲਈ ਗਲੇ ਤੇ ਜ਼ੋਰ ਦੇਣ ਦੀ ਜ਼ਰੂਰਤ ਨਹੀਂ ਪੈਂਦੀ। ਹੋਰ ਕਾਫੀ ਸਾਰੀਆਂ ਵਿਸ਼ੇਸ਼ਤਾਵਾਂ ਵਿੱਚੋਂ ਇਹ ਇੱਕ ਆਪਣੇ ਆਪ 'ਚ ਬਹੁਤ ਵੱਡੀ ਵਿਸ਼ੇਸ਼ਤਾ ਹੈ ਜੋ ਪੰਜਾਬੀ ਨੂੰ ਹਿੰਦੀ ਨਾਲੋਂ ਅਲੱਗ ਕਰਦਾ ਹੈ। ਹੁਣ ਮੈਂ ਆਪਣੇ ਅਸਲੀ ਮੁੱਦੇ ਤੇ ਆ ਰਿਹਾ ਹਾਂ। ਅੱਜ ਦੀ ਤਰੀਕ 'ਚ ਮੈਂ ਕੁਝ ਅਜਿਹੀਆਂ ਸ਼ਰਾਰਤਾਂ ਨੋਟ ਕੀਤੀਆਂ ਹਨ ਜੋ ਪੰਜਾਬ ਵਿੱਚ ਬਹੁਤ ਹੀ ਪ੍ਰੈਕਟੀਕਲ ਤੌਰ ਤੇ ਚੱਲ ਰਹੀਆਂ ਹਨ ਅਤੇ ਸਾਡੇ ਸਾਰੇ ਪੰਜਾਬੀ ਵੀਰ ਇਸ ਨੂੰ ਅਣਦੇਖਾ ਕਰ ਰਹੇ ਹਨ। ਗੱਲ ਸ਼ੁਰੂ ਕਰਦਾ ਹਾਂ ਪੰਜਾਬ ਵਿੱਚ RSS ਅਤੇ ਕੱਟੜ ਹਿੰਦੂ ਜਥੇਬੰਦੀਆਂ ਦੀਆਂ ਕਰਤੂਤਾਂ ਤੋਂ, ਜਿਸ ਨੂੰ ਉਹ ਆਪਣੇ ਖਰੀਦੇ ਹੋਏ ਦਲਾਲਾਂ ਦੇ ਰਾਹੀਂ ਇੱਕ ਵੈਲ ਪਲਾਨਡ ਤਰੀਕੇ ਰਾਹੀਂ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਖਤਮ ਕਰਨ ਲਈ ਬੇਸ ਬਣਾ ਰਹੇ ਹਨ। ਜਿੰਨੇ ਵੀ ਬਾਹਰ ਤੋਂ ਆ ਕੇ ਭਈਏ ਪੰਜਾਬ ਵਿੱਚ ਆ ਕੇ ਵਸ ਗਏ ਹਨ ਅਤੇ ਆਪਣੇ ਆਪ ਨੂੰ ਪੰਜਾਬੀ ਕਹਾਉਂਦੇ ਹਨ, ਪਰ ਉਹਨਾਂ ਦਾ ਦਿਲ ਅਤੇ ਦਿਮਾਗ ਹਮੇਸ਼ਾ ਪੰਜਾਬ ਦੇ ਉਲਟ ਰਿਹਾ ਹੈ ਅਤੇ ਚੰਗੀ ਪੰਜਾਬੀ ਬੋਲਦੇ ਵੀ ਹਨ। ਉਹੀ ਅੱਜ ਕੱਲ੍ਹ ਆਪਣੇ ਭਾਸ਼ਾ ਵਿੱਚ ਪੰਜਾਬੀ ਨੂੰ ਜਾਣਬੁੱਝ ਕੇ ਤੋੜ ਮਰੋੜ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਹਨ। ਮੈਂ ਦੇਖਿਆ ਹੈ ਉਹ ਘਰ ਨੂੰ ਜਾਣਬੁੱਝ ਕੇ ਹਿੰਦੀ ਵਿੱਚ ਘਰ ਅਤੇ ਘਰ ਦੇ ਵਿਚਕਾਰ ਵਾਲੀ ਆਵਾਜ਼ ਦਿੰਦੇ ਹਨ। ਜਿੰਨੇ ਵੀ ਸ਼ਬਦ ਪੰਜਾਬੀ ਦੇ ਹਰ ਚੌਥੇ ਅੱਖਰ ਤੋਂ ਨਾਮ ਸ਼ੁਰੂ ਹੁੰਦੇ ਹਨ ਉਹ ਉਸ ਦੀ ਉਚਾਰਨ ਨੂੰ ਹਿੰਦੀ ਦੇ ਹਰ ਚੌਥੇ ਅੱਖਰ ਨਾਲ ਮਿਲਾ ਕੇ ਇੱਕ ਨਵੀਂ ਤਰ੍ਹਾਂ ਦਾ ਉਚਾਰਨ ਕਰਦੇ ਹਨ ਅਤੇ ਸਾਫ਼-ਸਾਫ਼ ਦੇਖਣ ਅਤੇ ਸੁਣਨ ਤੋਂ ਪਤਾ ਚੱਲਦਾ ਹੈ ਕਿ ਇਹ ਕੋਈ ਨੈਚੁਰਲ MTI ਨਹੀਂ ਬਲਕਿ ਇੱਕ ਸ਼ਰਾਰਤੀ ਅਤੇ ਗੁਪਤੀ ਤੌਰ ਤੇ ਪੰਜਾਬੀ ਭਾਸ਼ਾ ਤੇ ਹਮਲਾ ਹੈ। ਮੈਂ ਕੋਈ ਹਿੰਦੀ ਭਾਸ਼ਾ ਦਾ ਦੁਸ਼ਮਣ ਨਹੀਂ ਹਾਂ। ਮੇਰੀ ਇਸ ਮੇਲ ਦਾ ਮਕਸਦ ਸਿਰਫ ਤੇ ਸਿਰਫ ਹਰ ਭਾਸ਼ਾ ਨੂੰ ਆਪਣੀ ਖਾਸ ਜਗ੍ਹਾ ਤੇ ਅਹਿਮੀਅਤ ਦਾ ਸੰਦੇਸ਼ਾ ਦੇਣਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਮੈਂ ਬਹੁਤ ਅਕਾਲੀ ਆਗੂਆਂ ਦੇ ਭਾਸ਼ਣ ਵਿੱਚ ਵੀ ਇਹ ਦੇਖਿਆ ਹੈ, ਉਹ ਵੀ ਇਸੇ ਤਰ੍ਹਾਂ ਦਾ ਭਾਸ਼ਣ ਦਿੰਦੇ ਹਨ। ਉਹ ਦਿਨ ਦੂਰ ਨਹੀਂ ਜਦੋਂ ਹੌਲੀ-ਹੌਲੀ ਬਹੁਤ ਸਾਰੇ ਸ਼ਬਦ ਦੂਜੀ ਭਾਸ਼ਾ ਦੀ ਤਰ੍ਹਾਂ ਪ੍ਰਨਾਉਂਸ ਹੋਣਗੇ ਅਤੇ ਅਸਲ ਪੰਜਾਬੀ ਭਾਸ਼ਾ ਦਾ ਇਫੈਕਟ ਪੀੜ੍ਹੀ ਦਰ ਪੀੜ੍ਹੀ ਖਤਮ ਹੁੰਦਾ ਜਾਵੇਗਾ। ਸਾਨੂੰ ਜ਼ਰੂਰਤ ਹੈ ਹਰ ਭਾਸ਼ਾ ਦਾ ਆਦਰ ਕਰੋ ਅਤੇ ਆਪਣੀ ਮਾਂ ਬੋਲੀ ਨੂੰ ਸ਼ੁੱਧ ਰੂਪ ਵਿੱਚ ਰੱਖਣ ਲਈ ਹਰ ਯਤਨ ਕਰੋ। ਧੰਨਵਾਦ ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਨੂਰਾ ਮਲੇਰਕੋਟਲੀਆ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਕਾਫੀ ਅਰਸੇ ਬਾਅਦ ਲਿਖਿਆ। ਉਹਨਾਂ ਨੇ ਲਿਖਿਆ ਵੀ ਉਹ ਬਿਜ਼ੀ ਨੇ ਜੀ, ਫਿਰ ਵੀ ਉਹਨਾਂ ਦੀ ਮਿਹਰਬਾਨੀ, ਉਹਨਾਂ ਨੇ ਬਿਜ਼ੀ ਸਕੈਜੂਲ 'ਚੋਂ ਵਕਤ ਕੱਢਿਆ ਲਿਖਣ ਦੇ ਲਈ ਜੀ। ਉਹਨਾਂ ਨੇ ਇੱਕ ਬੜੇ ਅਹਿਮ ਸਬਜੈਕਟ ਨੂੰ ਚੁਣਿਆ ਕਹਿਣ ਦੇ ਲਈ, ਕਿਉਂਕਿ ਜ਼ਾਹਰ ਹੈ ਉਹ ਸਕਾਲਰ ਨੇ ਔਰ ਲਿੰਗੁਇਸਟਿਕਸ ਨਾਲ ਵੀ ਉਹਨਾਂ ਦਾ ਵਾਹ ਪੈਂਦਾ ਹੈ, ਸਬੰਧ ਹੈ। ਪੰਜਾਬ 'ਚ ਰਹਿੰਦੇ ਨੇ। ਮਲੇਰਕੋਟਲਾ ਬੜੀ ਜਿਹੜੀ ਹੈ ਸੋਲਿਡ ਬੈਲਟ ਹੈ ਜਿੱਥੇ ਬੜੀ ਠੇਠ ਪੰਜਾਬੀ ਬੋਲੀ ਜਾਂਦੀ ਹੈ ਔਰ ਉਹ ਦੇਖ ਰਹੇ ਨੇ ਕਿ ਚਾਰ ਚੁਫੇਰਾ ਜਿਉਂ-ਜਿਉਂ ਪਾਪੂਲੇਸ਼ਨ ਯੂਪੀ ਬਿਹਾਰ ਦੀ ਮਾਈਗਰੈਂਟ ਲੇਬਰ ਜਿਹੜੀ ਆ ਉਹ ਹੁਣ ਪਰਮਾਨੈਂਟ ਵਸਨੀਕ ਬਣਦੀ ਜਾਂਦੀ ਹੈ। ਪਬਲਿਕ ਸਕੂਲਾਂ ਦੇ ਵਿੱਚ ਉਹਨਾਂ ਦੇ ਬੱਚੇ ਬੱਚੀਆਂ ਪੜ੍ਹਦੇ ਨੇ, ਪ੍ਰਾਈਵੇਟ ਸਕੂਲਾਂ 'ਚ ਵੀ ਜਾ ਰਹੇ ਨੇ ਜੀ ਔਰ ਉਹਨਾਂ ਦਾ ਇੰਪੈਕਟ ਵੀ, ਔਰ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਉਹਨਾਂ ਦੇ ਇੰਪੈਕਟ ਦੇ ਨਾਲ ਨਾਲ ਜਿਹੜਾ ਟੈਲੀਵਿਜ਼ਨ 24 ਆਵਰ 7 ਡੇਜ਼ ਔਰ ਉਸ ਦਾ ਇੰਪੈਕਟ ਹੈ ਉਸ ਦੇ ਉੱਤੇ ਹੁਣ ਬਹੁਤ ਵਾਰੀ ਨਿਊਜ਼ ਰੀਡਰਸ ਜਾਂ ਜਿਹੜੇ ਕਮੈਂਟੇਟਰ ਜਾਂ ਮਾਹਿਰ ਲਿਆ ਕੇ ਬਿਠਾਏ ਹੁੰਦੇ ਨੇ, ਉਹ ਬੜੀ ਕਈ ਵਾਰੀ ਧਿਆਨ ਨਾਲ ਦੇਖਣਾ ਪੈਂਦਾ ਵੀ ਇਹ ਜ਼ਬਾਨ ਕਿਹੜੀ ਬੋਲ ਰਹੇ ਨੇ। ਹੁੰਦਾ ਪੰਜਾਬੀ ਪ੍ਰੋਗਰਾਮ ਹੈ ਜੀ, ਪਰ ਪੰਜਾਬੀ ਔਰ ਹਿੰਦੀ ਦੇ ਵਿਚਾਲੇ ਵੀ ਫਰਕ ਜਿਹੜਾ ਹੈ ਉਹ ਆਲਮੋਸਟ ਮਿਟਣ ਵਾਲਾ ਹੀ ਹੈ। ਹਾਲਾਂ ਇਸ ਸੰਬੰਧੀ ਉਹਨਾਂ ਨੇ ਆਪਣੇ ਜੀ ਮੁਸਤਫਾ ਜੀ ਨੇ ਵੀ, ਜਦੋਂ ਸਾਨੂੰ ਲਾਸਟ ਟਾਈਮ ਇੱਕ ਉਹਨਾਂ ਦੀ ਈਮੇਲ ਆਈ ਹੈ, ਅਸੀਂ ਅਜੇ ਐਡ ਨਹੀਂ ਕੀਤੀ ਜੀ, ਉਹਦੇ 'ਚ ਉਹਨਾਂ ਨੇ ਖਾਸ ਤੌਰ 'ਤੇ ਕੁਝ ਚੀਜ਼ਾਂ ਵੱਲ ਪੁਆਇੰਟ ਆਊਟ ਕੀਤਾ ਸੀ ਕਿ ਜੀ ਕਿਵੇਂ ਜਿਹੜੀ ਤੁਹਾਡੀ ਜ਼ਬਾਨ ਹੈ ਪੰਜਾਬੀ ਉਹਦੇ ਵਿੱਚ ਕਿਵੇਂ ਹਿੰਦੀ ਆ ਰਹੀ ਆ। ਉਹਨਾਂ ਨੇ ਕੁਝ ਸ਼ਬਦ ਜਿਵੇਂ ਸਪਸ਼ਟ ਅਸੀਂ ਵੀ ਇਸਤੇਮਾਲ ਕਰਦੇ ਹਾਂ ਜਾਂ ਸ਼ੁੱਧ, ਸੋ ਹੁਣ ਉੱਥੋਂ ਦੇ ਲਹਿੰਦੇ ਪੰਜਾਬ ਵਾਲਿਆਂ ਨੂੰ ਇਹ ਬੜੇ ਅਜੀਬ ਲੱਗਦੇ ਨੇ
ਜੀ ਹਾਲਾਂ ਉਹਨਾਂ ਨੂੰ ਸ਼ਾਇਦ ਲਹਿੰਦੇ ਪੰਜਾਬ ਵਾਲਿਆਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਵੀ ਉਹਨਾਂ ਦੀ ਜ਼ੁਬਾਨ 'ਚ ਕਿਵੇਂ ਆ ਕੇ ਉਰਦੂ, ਫਾਰਸੀ, ਅਰਬੀ ਵੜੀ ਹੋਈ ਆ, ਉਹਨਾਂ ਦੀ ਪੰਜਾਬੀ 'ਚ ਵੀ। ਜਦੋਂ ਅਸੀਂ ਸੁਣਦੇ ਹਾਂ ਤਾਂ ਸਾਨੂੰ ਲੱਗਦਾ ਵੀ ਇਹ ਉਰਦੂ ਬੋਲ ਰਹੇ ਨੇ। ਹਾਲਾਂਕਿ ਮੈਂ ਹਮੇਸ਼ਾ ਇੰਜੋਏ ਕਰਦਾ ਲਹਿੰਦੇ ਪੰਜਾਬ ਦੇ ਜਿਹੜੇ ਸਾਡੇ ਪੰਜਾਬੀ ਨੇ, ਬੜਾ ਉਹਨਾਂ ਦਾ ਹੁਣ ਸ਼ੁੱਧ ਹੀ ਮੇਰੇ ਮੂੰਹ ਨਿਕਲ ਰਿਹਾ, ਹੁਣ ਮੈਨੂੰ ਆਤ ਨਹੀਂ ਰਿਹਾ ਵੀ ਠੇਠ ਰੂਪ ਹੈ, ਠੇਠ ਕਹਿ ਲਈ। ਲੇਕਿਨ ਮੈਂ ਸਮਝਦਾ ਵੀ ਇੱਕ ਪਾਰਟ ਤਾਂ ਕੁਦਰਤੀ ਹੋਏਗਾ, ਹੁੰਦਾ ਵੀ ਹੈ, ਔਰ ਇਹ ਪੰਜਾਬੀ ਜ਼ੁਬਾਨ ਦੀ ਖੂਬਸੂਰਤੀ ਵੀ ਹੈ ਕਿ ਅਸੀਂ ਜਿਹੜੇ ਦੂਸਰੀਆਂ ਜ਼ੁਬਾਨਾਂ ਦੇ ਸ਼ਬਦ ਸਾਡੀ ਜ਼ੁਬਾਨ 'ਚ ਆਉਂਦੇ ਨੇ, ਅਸੀਂ ਉਹਨਾਂ ਨੂੰ ਆਪਣੇ ਬਣਾ ਲੈਂਦੇ, ਔਰ ਅਸੀਂ ਇਸ ਗੱਲ 'ਤੇ ਬਹੁਤਾ ਜ਼ਿੱਦ ਨਹੀਂ ਕਰਦੇ ਕਿ ਅਸੀਂ ਜਿਹੜਾ ਉਸ ਨੂੰ ਇਸਤੇਮਾਲ ਨਹੀਂ ਕਰਨਾ। ਹੁਣ ਜਿਵੇਂ ਮੈਂ ਜਿਹੜਾ ਮੇਰੀਆਂ ਯਾਦਾਂ 'ਚ ਪਈਆਂ ਨੇ, ਜਦੋਂ ਰੇਲ ਚੱਲੀ ਜੀ ਤੇ ਪਲੇਟਫਾਰਮ ਬਣੇ, ਹੁਣ ਪੰਜਾਬੀ ਦੇ ਵਿੱਚ ਅਸੀਂ ਰੇਲ ਹੀ ਕਹਿੰਦੇ ਹਾਂ ਜਾਂ ਗੱਡੀ ਕਹਿ ਦਿੰਦੇ ਹਾਂ, ਦੋਨੋਂ ਪਾਸੇ ਹੀ ਹੈ। ਪਲੇਟਫਾਰਮ ਨੂੰ ਵੀ ਅਸੀਂ ਪਲੇਟਫਾਰਮ ਹੀ ਕਹਿੰਦੇ ਹਾਂ ਜੀ। ਹੁਣ ਜਿਹੜੇ ਉਸ ਵੇਲੇ ਦੇ ਹਿੰਦੀ ਜ਼ਬਾਨ 47 ਤੋਂ ਬਾਅਦ ਰਾਸ਼ਟਰੀ ਭਾਸ਼ਾ ਬਣੀ, ਉਹ ਬੜੇ ਇਸ ਗੱਲ ਦੇ ਉੱਤੇ ਜ਼ਿੱਦ ਕਰਦੇ ਸੀ ਕਿ ਜੀ ਨਹੀਂ, ਇਹ ਰੇਲ ਔਰ ਪਲੇਟਫਾਰਮ ਇਹ ਅੰਗਰੇਜ਼ੀ ਦੇ ਸ਼ਬਦ ਨੇ, ਅਸੀਂ ਇਹਦੇ ਹਿੰਦੀ ਸ਼ਬਦ ਬਣਾਉਣੇ ਨੇ। ਹੁਣ ਤੁਸੀਂ ਹਿੰਦੀ ਸ਼ਬਦ ਸੁਣ ਲਓ ਉਹਨਾਂ ਨੇ ਰੇਲ ਲਈ ਸ਼ਬਦ ਬਣਾਇਆ ਲੋਪਤਗਾਮਨੀ, ਇਹ ਹੁਣ ਰੇਲ ਦਾ ਸ਼ਬਦ ਹੈ। ਤੇ ਸਿਗਨਲ, ਹੁਣ ਸਿਗਨਲ ਵੀ ਅੰਗਰੇਜ਼ੀ ਦਾ ਸ਼ਬਦ, ਤਿੰਨਾਂ ਲਈ ਉਹਨਾਂ ਨੇ ਸ਼ਬਦ ਕੱਢੇ, ਰੇਲ ਦੇ ਲਈ, ਸਿਗਨਲ ਲਈ ਔਰ ਪਲੇਟਫਾਰਮ ਲਈ। ਜੀ ਰੇਲ ਨੂੰ ਉਹਨਾਂ ਨੇ ਕਿਹਾ ਜੀ ਲੋਪਤਗਾਮਨੀ, ਇਹ ਹੁਣ ਰੇਲ ਦਾ ਨਾਮ ਹੈ, ਬੋਲੋ ਜੀ ਲੋਪਤਗਾਮਨੀ। ਹੁਣ ਪਲੇਟਫਾਰਮ ਲਈ ਉਹਨਾਂ ਨੇ ਕਿਹਾ ਲੋਪਤਗਾਮਨੀ ਵਿਸ਼ਰਾਮ ਗ੍ਰਿਹ, ਵੀ ਜਿੱਥੇ ਆ ਕੇ ਟ੍ਰੇਨ ਨੇ ਆਰਾਮ ਕਰਨਾ ਹੈ ਜੀ। ਤੇ ਹੁਣ ਸਿਗਨਲ ਲਈ ਉਹਨਾਂ ਨੇ ਹਿੰਦੀ ਸ਼ਬਦ ਕੱਢਿਆ ਲੋਪਤਗਾਮਨੀ ਪਥ ਪ੍ਰਦਰਸ਼ਕ ਯੰਤਰ। ਓ ਮਾਈ ਗॉड, ਹੁਣ ਇਹ ਤੁਸੀਂ ਦੇਖ ਲਓ ਵੀ ਲੋਪਤਗਾਮਨੀ ਪਥ ਪ੍ਰਦਰਸ਼ਕ ਯੰਤਰ, ਲੋਪਤਗਾਮਨੀ ਵਿਸ਼ਰਾਮ ਗ੍ਰਿਹ ਔਰ ਲੋਪਤਗਾਮਨੀ। ਹੁਣ ਅਸੀਂ ਬੜਾ ਸੌਖਿਆਂ ਪੰਜਾਬੀ 'ਚ ਰੇਲ, ਹਾਂਜੀ, ਪਲੇਟਫਾਰਮ, ਸਿਗਨਲ, ਉਹਨਾਂ ਨੂੰ ਅਡਾਪਟ ਕਰ ਲਿਆ। ਸੋ ਇਸੇ ਤਰ੍ਹਾਂ ਮੈਂ ਸਮਝਦਾ ਵੀ ਕੁਝ ਮਾਮਲਿਆਂ 'ਚ ਜੇ ਲਹਿੰਦੇ ਪੰਜਾਬ 'ਚ ਪ੍ਰਭਾਵ ਇਸਲਾਮਿਕ ਜਿਹੜੀ ਈਰਾਨ, ਕਿਉਂਕਿ ਪਰਸ਼ੀਆ ਨਾਲ ਲੱਗਦਾ ਫਾਰਸੀ ਦਾ, ਲੰਬਾ ਵਕਤ ਫਾਰਸੀ ਸਰਕਾਰੀ ਜ਼ਬਾਨ ਰਹੀ, ਰਣਜੀਤ ਸਿੰਘ ਦੇ ਰਾਜ ਵੇਲੇ ਵੀ ਫਾਰਸੀ ਸਰਕਾਰੀ ਜ਼ਬਾਨ ਸੀ, ਸੋ ਜ਼ਾਹਰ ਹੈ ਸ਼ਬਦ ਆਣੇ ਸੀ। ਹੁਣ ਕਿਉਂਕਿ ਸਾਡਾ ਵਾ ਇੱਧਰ ਹਿੰਦੂ ਬਹੁਮਤ ਨਾਲ ਹੈ, ਹਿੰਦੀ ਜ਼ਬਾਨ ਰਾਸ਼ਟਰੀ ਜ਼ਬਾਨ ਬਣਾਈ ਹੋਈ ਹੈ, ਸੋ ਜ਼ਾਹਰ ਹੈ ਵੀ ਕੁਝ ਸ਼ਬਦ ਤਾਂ ਆਉਣਗੇ। ਹੁਣ ਈਵਨ ਉਹਨਾਂ ਨੂੰ ਸ਼ਬਦ ਵਰਡ ਵੀ ਲੱਗਦਾ ਹੋਣਾ। ਔਰ ਇਹਦੇ 'ਚ ਇੱਕ ਗੱਲ ਜਿਹੜੀ ਸ਼ਾਇਦ ਮੈਂ ਇਹਨਾਂ ਦੇ ਅਜੇ ਹਵਾਲੇ ਨਾਲ ਗੱਲ ਨਹੀਂ ਕਰ ਰਿਹਾ, ਇਹਨਾਂ ਨੇ ਤਾਂ ਬੜਾ ਰੈਲੇਵੈਂਟ ਪੁਆਇੰਟ ਕਿਹਾ ਹੈ, ਜਿਹੜਾ ਜੀ ਮੁਸਤਫਾ ਜਾਂ ਹੋਰ ਵੀ 2-3 ਸਾਡੇ ਵੀਰਾਂ ਨੇ ਇਸ 'ਤੇ ਇਤਰਾਜ਼ ਕੀਤਾ ਸੀ। ਅਸੀਂ ਕਿਹਾ ਜੀ ਵੀ ਸਾਡੇ ਲਈ ਇਹ ਵੀ ਇੱਕ ਗੱਲ ਅਹਿਮੀਅਤ ਰੱਖਦੀ ਹੈ ਵੀ ਕਿਉਂਕਿ ਸਾਡਾ ਕਲਚਰ, ਸਿੱਖ ਕਲਚਰ, ਜਿਸ ਦੀ ਮੈਜੋਰਟੀ ਸਿੱਖਾਂ ਦੀ ਜਿਹੜੀ ਹੈ ਉਹ ਚੜ੍ਹਦੇ ਪੰਜਾਬ 'ਚ ਹੈ ਜਾਂ ਪੂਰਬੀ ਪੰਜਾਬ 'ਚ ਹੈ, ਉਹ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਨੇ। ਔਰ ਗੁਰੂ ਗ੍ਰੰਥ ਸਾਹਿਬ 'ਚ 22-23 ਜ਼ਬਾਨਾਂ ਦੇ ਸ਼ਬਦ ਨੇ ਜੀ। ਔਰ ਉਹਨਾਂ 22-23 ਜ਼ਬਾਨਾਂ ਦੇ ਜਿਹੜੇ ਸ਼ਬਦ ਗੁਰਬਾਣੀ 'ਚ ਇਸਤੇਮਾਲ ਹੁੰਦੇ ਨੇ, ਉਹ ਜ਼ਾਹਰ ਹੈ ਕਿਸੇ ਨਾ ਕਿਸੇ ਸਾਡੇ ਵਰਤੋਂ ਦੇ ਵਿੱਚ, ਭਾਵੇਂ ਅਸੀਂ ਲਿਖਤ ਦੇ ਵਿੱਚ ਕਰੀਏ ਜਾਂ ਅਸੀਂ ਆਪਣੇ ਜਦੋਂ ਕਿਸੇ ਨੂੰ ਵੀ ਕੋਈ ਗੱਲ ਸਮਝਾਣੀ ਹੈ ਉਹਦੇ 'ਚ ਅਸੀਂ ਗੁਰਬਾਣੀ ਦੀ ਤੁਕ ਦਈਏ। ਸੋ ਉੱਥੋਂ ਵਾਲਿਆਂ ਨੂੰ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਜ਼ਬਾਨ ਜਿਹੜੀ ਹੈ ਉਹ ਵੀ ਲੱਗਦੀ ਹੈ ਕਿ ਵੀ ਉਹਦੇ 'ਚ ਬ੍ਰਿਜ ਭਾਸ਼ਾ ਹੈ ਜਾਂ ਦੂਸਰਾ, ਤਾਂ ਉਹ ਉਹਨੂੰ ਵੀ ਸਮਝਦੇ ਨੇ ਵੀ ਹਿੰਦੀ ਇੰਪੈਕਟ ਹੈ। ਸੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਸਾਡੇ ਲਈ ਜ਼ਬਾਨਾਂ ਦੇ ਮਾਮਲੇ ਜਿਹੜੀਆਂ ਉਹਦੇ ਵਿੱਚ ਸ਼ਬਦ ਨੇ, ਅਲਫਾਜ਼ ਨੇ, ਉਹ ਇਸਤੇਮਾਲ ਹੋਣਗੇ। ਜਿਹੜੇ ਗੱਲ ਇਹਨਾਂ ਨੇ ਕੀਤੀ, ਇਹਨਾਂ ਨੇ 5 ਸ਼ਬਦ ਪੰਜਾਬੀ ਵਰਨਮਾਲਾ ਦੇ ਘੱਗਾ, ਝੱਜਾ, ਢੱਡਾ, ਧੱਦਾ, ਭੱਬਾ ਜੀ। ਹੁਣ ਇਹ ਵਾਕਿਆ ਹੀ ਇਸ ਦੇ ਵਿੱਚ ਜਿਹੜੀ ਹੈ ਐਮਫੇਸਿਸ ਹੈ, ਘੱਗੇ ਨਾਲ ਘਰ ਹੈ, ਪਰ ਜਿਹੜਾ ਯੂਪੀ ਬਿਹਾਰ ਜਿਹੜਾ ਉਰਦੂ ਬੋਲਣ ਦੇ ਵਿੱਚ ਆ ਉਹਨੂੰ ਘਰ ਕਹੇਗਾ, ਉਹ ਘਰ ਨਹੀਂ ਕਹਿ ਸਕਦੇ। ਇਹ ਨਹੀਂ ਹੈ, ਹਾਲਾਂ ਇਹਨਾਂ ਨੇ ਤਾਂ ਕਿਹਾ ਵੀ ਜਾਣ ਕਿਉਂ ਵਿਗਾੜ ਰਹੇ ਨੇ। ਮੈਨੂੰ ਲੱਗਦਾ ਵੀ ਸ਼ਾਇਦ ਇਹ ਉਹਨਾਂ ਦੀ ਮਜਬੂਰੀ ਵੀ ਹੈ। ਕਿਸੇ ਵੀ ਤੁਸੀਂ ਯੂਪੀ ਬਿਹਾਰ ਦੇ ਜਿਨ੍ਹਾਂ ਲਈ ਸ਼ਬਦ ਅਕਸਰ ਭਈਆ ਇਸਤੇਮਾਲ ਹੁੰਦਾ ਹੈ, ਸ਼ੁਰੂ ਤਾਂ ਭਰਾ ਤੋਂ ਹੀ ਹੋਇਆ ਹੋਵੇਗਾ, ਭਈਆ ਭਰਾ ਨੂੰ ਕਹਿੰਦੇ ਨੇ, ਪਰ ਅਸੀਂ ਕੰਟੈਂਪਟ ਲਈ ਵੀ ਕਈ ਵਾਰ ਕਿਸੇ ਨੂੰ ਇਸ ਸ਼ਬਦ ਨਾਲ ਸੰਬੋਧਨ ਕਰਦੇ ਹਾਂ, ਉਹ ਘਰ ਨਹੀਂ ਕਹਿ ਸਕਦੇ। ਹੁਣ ਝੱਜਾ ਝੋਟਾ ਹੈ ਜਾਂ ਝਾਂਜਰ ਹੈ, ਇਹ ਝੱਜੇ ਦਾ ਉਚਾਰਨ ਜਿਹੜਾ ਠੇਠ ਪੰਜਾਬ ਦਾ ਹੈ ਉਹੀ ਉਹਨੂੰ ਇਸਤੇਮਾਲ ਕਰੇਗਾ। ਦੂਜੇ ਲਈ ਇਹ ਸ਼ਬਦ ਇਸੇ ਤਰ੍ਹਾਂ ਢੱਡਾ, ਢਾਡੀ ਹੈ, ਉਹ ਢਾਡੀ ਕਹੇਗਾ, ਨਹੀਂ ਢਾਡੀ ਨਹੀਂ। ਔਰ ਈਵਨ ਮੈਂ ਕਈ ਵਾਰੀ ਇਹ ਤਾਂ ਚਲੋ ਇਹਨਾਂ ਦੇ ਹਵਾਲੇ, ਹੁਣ ਜਿਵੇਂ ਲਹਿੰਦੇ ਪੰਜਾਬ 'ਚੋਂ ਹੀ ਸੰਤ ਸਿੰਘ ਮਸਕੀਨ ਬੜੇ ਵੱਡੇ ਸਾਡੇ ਸਕਾਲਰ ਹੋਏ ਨੇ, ਗਿਆਨੀ ਸੰਤ ਸਿੰਘ ਮਸਕੀਨ, ਹੁਣ ਉਹਨਾਂ ਦਾ ਅੰਦਾਜ਼ ਲਹਿੰਦੇ ਪੰਜਾਬ ਦਾ ਸੀ।
ਜੀ ਔਰ ਤੁਸੀਂ ਮੈਂ ਦੇਖਦਾ ਹਾਂ ਕਈ ਚੰਗੇ ਭਲੇ ਔਰ ਉਹਨਾਂ ਦੇ ਕਈ ਸ਼ਬਦ ਜਿਹੜੇ ਨੇ ਉਸ ਅੰਦਾਜ਼ 'ਚ ਨੇ ਜਿਹੜੇ ਲਹਿੰਦੇ ਪੰਜਾਬ। ਇਧਰਲੇ ਕਈ ਉਹ ਕਿਉਂਕਿ ਬਹੁਤ ਪਪੂਲਰ ਕਥਾਵਾਚਕ ਹੋਏ ਤੇ ਕਈ ਆਪਣੀ ਚੰਗੀ ਭਲੀ ਜ਼ਬਾਨ ਛੱਡ ਕੇ ਉਸ ਜ਼ਬਾਨ ਦੇ ਵਿੱਚ ਬੋਲ ਰਹੇ ਹੁੰਦੇ ਨੇ, ਦੱਸਣ ਦੇ ਲਈ ਵੀ ਸ਼ਾਇਦ ਅਸੀਂ ਵੀ ਮਸਕੀਨ ਜੀ ਬਣ ਗਏ ਜੀ। ਸੋ ਇਹ ਨਹੀਂ ਹੈ, ਇਹ ਥੋੜਾ ਬਹੁਤ ਜ਼ਰੂਰ ਰਹੇਗਾ, ਸ਼ਰਾਰਤ ਤੋਂ ਬਚਣ ਦੀ ਲੋੜ ਹੈ। ਔਰ ਜਿੱਥੇ ਸਾਡੇ ਕੋਲ ਜੇ ਮੈਨੂੰ ਕੋਈ ਕਦੇ ਪੁਆਇੰਟ ਆਊਟ ਕਰੇ ਜਾਂ ਮੈਨੂੰ ਆਪ ਹੀ ਨਜ਼ਰ ਆਏ ਕਿ ਵੀ ਇਹ ਜਿਹੜਾ ਮੈਂ ਲਫ਼ਜ਼, ਹੁਣ ਮੈਂ ਸ਼ਬਦ ਨਹੀਂ ਕਿਹਾ, ਲਫ਼ਜ਼ ਕਿਹਾ, ਮੁਸਤਫਾ ਸਾਹਿਬ ਤੇ ਖੁਸ਼ ਹੋਣੇ ਚਾਹੀਦੇ ਨੇ ਜੀ ਵੀ ਜਿਹੜਾ ਕੋਈ ਲਫ਼ਜ਼ ਜਾਂ ਅਲਫਾਜ਼, ਹੁਣ ਜੇ ਅਲਫਾਜ਼ ਕਹਾਂਗੇ ਲੱਗੇਗਾ ਉਹਨਾਂ ਦੀ ਪੰਜਾਬੀ ਚ ਅਲਫਾਜ਼ ਕਹਿੰਦੇ ਨੇ ਜੀ, ਲੇਕਿਨ ਇਹ ਆਇਆ ਉਰਦੂ ਚੋਂ ਹੈ, ਪਰ ਹੁਣ ਅਸੀਂ ਸ਼ਬਦ ਵੀ ਕਹਿ ਦਿੰਦੇ। ਔਰ ਮੇਰਾ ਇਹ ਕੋਸ਼ਿਸ਼ ਹੁੰਦੀ ਹੈ ਕਿ ਜੇ ਮੈਂ, ਕਿਉਂਕਿ ਸਾਨੂੰ ਥੋੜੀ ਜਿਹੀ ਬਿਮਾਰੀ ਅੰਗਰੇਜ਼ੀ ਦੀ ਵੀ ਲੱਗੀ ਹੋਈ ਹੈ, ਅੰਗਰੇਜ਼ੀ ਦੇ ਸ਼ਬਦ ਨਿਕਲਦੇ ਨੇ, ਪਰ ਉਹਦੇ ਨਾਲ ਹੀ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹਦਾ ਢੁਕਵਾਂ ਕੋਈ ਪੰਜਾਬੀ ਸ਼ਬਦ ਵੀ ਕਵਾਂ। ਜੀ ਪਰ ਕਈ ਵਾਰ ਇਹ ਹੁੰਦਾ ਵੀ ਪੰਜਾਬੀ ਸ਼ਬਦ ਕਹਿ ਕੇ ਵੀ ਜਿਹੜਾ ਅੰਗਰੇਜ਼ੀ ਸ਼ਬਦ ਦੀ ਨੁਆਂਸ ਹੈ ਉਹ ਨਹੀਂ ਸਾਹਮਣੇ ਆਉਂਦੀ, ਸੋ ਇਸ ਲਈ ਉਹ ਵੀ ਦੁਹਰਾਉਣਾ ਪੈਂਦਾ। ਸੋ ਮੈਂ ਸਮਝਦਾ ਵੀ ਕੁਝ ਮਾਮਲਿਆਂ 'ਚ ਸਾਨੂੰ ਥੋੜਾ ਜਿਹਾ, ਔਰ ਆਲਰੇਡੀ ਸਾਡੀ ਪੰਜਾਬੀ ਜ਼ਬਾਨ ਇਸ ਮਾਮਲਿਆਂ 'ਚ ਬਾਦਸ਼ਾਹ ਹੈ, ਰਾਣੀ ਹੈ, ਕਿ ਉਹ ਐਕਸੈਪਟ ਵੀ ਕਰ ਲੈਂਦੀ ਹੈ ਹਰ ਉਸ ਨੂੰ, ਪਰ ਫਿਰ ਵੀ ਜਿਨ੍ਹਾਂ ਮਾਮਲਿਆਂ ਦੇ ਵਿੱਚ ਸਾਡੇ ਕੋਲ ਓਰੀਜਨੈਲਿਟੀ ਹੈ, ਮੂਲ ਹੈ, ਹੁਣ ਮੂਲ ਵੀ ਸ਼ਾਇਦ ਲੱਗੇਗਾ ਦੂਜੇ ਪਾਸੇ, ਜਾਂ ਇਹ ਕਹੋ ਕਿ ਵੀ ਉਹਦੀ ਜੜ ਸਾਡੇ ਕੋਲ ਹੈ, ਉਹ ਸਾਨੂੰ ਜਿਹੜੇ ਨੇ ਉਹਨਾਂ ਨੂੰ ਜ਼ਰੂਰ ਪ੍ਰੋਟੈਕਟ ਕਰਨਾ ਚਾਹੀਦਾ। ਪਰ ਜਿਹੜਾ ਅਕਾਲੀ ਆਗੂਆਂ ਦੇ ਭਾਸ਼ਣਾਂ ਦੀ ਗੱਲ ਕੀਤੀ, ਉਹ ਤਾਂ ਬੋਲਦਾ ਹੀ ਇਸ ਕਿਸਮ ਦੀ ਜ਼ਬਾਨ ਨੇ ਕਿ ਵੀ ਉਹ ਹੁਣ ਮੈਂ ਜੇ ਬੋਲਾਂਗਾ ਤੇ ਹੁਣ ਤੁਹਾਡਾ ਸਾਈਨ ਵੀ ਹੋ ਰਿਹਾ ਕਿ ਵੀ ਹਾਂ, ਨਹੀਂ ਤਾਂ ਫਿਰ ਇਹ ਹੋਣਾ ਹੈ ਕਿ ਜੀ ਇਹ ਰਾਸਤੇ में मांझे डाह ਦਿੰਦੇ ਹੈ, ਆਂਦੇ ਜਾਂਦੋ ਕੇ ਗੋਡੇ ਭਾਜਦੇ ਹੈ। ਇਦਾਂ ਦੇ ਹਿੰਦੀ ਟੀਵੀ ਦੇ ਉੱਤੇ ਇੰਟਰਵਿਊ ਦੇਣ ਵੇਲੇ ਬੋਲ ਰਹੇ ਹੁੰਦੇ ਨੇ ਕਿ ਭਾਈ ਤੁਸੀਂ ਪੰਜਾਬੀ ਬੋਲ ਲਓ, ਪਰ ਉਹਨਾਂ ਨੇ ਆਂਦੇ ਜਾਂਦੋ ਕੇ ਗੋਡੇ ਭਾਜते हैं, ਰਾਹ में मांझे डाह ਦਿੱਤੇ ਹੈ, ਇਦਾਂ ਦੀ ਹਿੰਦੀ ਬਣਾ ਕੇ ਉਹਦੀਆਂ ਵੀ ਲੱਤਾਂ ਤੋੜ ਦਿੰਦੇ ਨੇ, ਪੰਜਾਬੀ ਦਾ ਤਾਂ ਬਿੜਾ ਗਰਕ ਕਰਦੇ ਹੀ ਨੇ। ਸੋ ਇਹਨਾਂ ਦਾ ਨੂਰਾ ਮਲੇਰਕੋਟਲੀਆ ਜੀ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਵੇਲਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ ਤੁਸੀਂ ਸਾਡੇ ਨਾਲ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।